का खालसा वाहिगुरू जी की फतेह। TV84 ਦੇ ਸਾਰੇ ਦਰਸ਼ਕਾਂ ਦਾ ਜਿਹੜੇ ਸਾਡੇ ਨਾਲ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN ਜਾਦੂ roku TV ਸ਼ਾਵਾ TV TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਖਾਸ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। व्यूअर्स असी बीते दिन भी एक स्पैशल प्रोग्राम के राही तुहाडे नाल ये जिहड़ी एक अहम घटना जिहड़ी हैगी आ वो सांझी कीती सी, अहम खबर सिख जगत के लिए। उस संबंध दे विच असी अज दा जिहड़ा प्रोग्राम हैगा वो करन जा रहे हैं। बीते 2 दिन पहला जदों असी देखते हैं अमरीका दी न्यू जर्सी जिहड़ा सूबा हैगा इहदी स्टेट असैंबली अते जिहड़ी कांग्रेस हैगी उहदे वल्लों 2 मते पास कीते गए ने जिहदे विच 14 अप्रैल दा जिहड़ा दिन है ਉਹਨੂੰ ਸਿੱਖ ਡੇ ਵਜੋਂ ਮਾਨਤਾ ਦਿੱਤੀ ਗਈ ਹੈ ਤੇ ਨਾਲ ਹੀ ਜਿਹੜਾ ਅਪ੍ਰੈਲ ਦਾ ਪੂਰਾ ਮਹੀਨਾ ਇਹ ਸਿੱਖ ਅਵੇਅਰਨੈਸ ਮੰਥ ਵਜੋਂ ਜਿਹੜਾ ਹੈਗਾ ਉਹ ਐਲਾਨਿਆ ਗਿਆ। ਅਮਰੀਕਾ ਦੇ ਵਿੱਚ ਜਦੋਂ ਅਸੀਂ ਸਿੱਖਾਂ ਦੀ ਵੱਖਰੀ ਪਛਾਣ ਦੀ ਆਪਣੀ ਵੱਖਰੀ ਜਿਹੜੀ ਹੋਂਦ ਹੈਗੀ ਹੈ ਉਹਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਸਿੱਖ ਜਗਤ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਇਸ ਦੇ ਵਿੱਚ ਇਸ ਖਬਰ ਦੇ ਨਾਲ ਪਾਈ ਜਾ ਰਹੀ ਹੈ। ਸੋ ਜਦੋਂ ਅਸੀਂ ਦੇਖਦੇ ਹਾਂ ਕਿ ਗਰਾਊਂਡ ਲੈਵਲ ਤੇ ਜਿਹੜਾ ਕੰਮ ਹੋ ਰਿਹਾ ਹੈ ਇਹਨਾਂ ਘਟਨਾਵਾਂ ਦਾ ਇਹਨਾਂ ਖਬਰਾਂ ਦਾ ਕੀ ਅਸਰ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਓਵਰਆਲ ਅਮਰੀਕਾ ਦੇ ਵਿੱਚ ਜਿਹੜੀਆਂ ਸਿੱਖਾਂ ਦੀਆਂ ਗਤੀਵਿਧੀਆਂ ਹੈਗੀਆਂ ਨੇ ਉਸ ਬਾਰੇ ਅੱਜ ਅਸੀਂ ਇਸ ਪਲੇਟਫਾਰਮ ਤੋਂ ਜਿਹੜੀ ਹੈਗੀ ਆ ਉਹ ਗੱਲਬਾਤ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਸਰਦਾਰ ਹਿੰਮਤ ਸਿੰਘ ਸਾਡੇ ਨਾਲ ਸਟੂਡੀਓ 'ਚ ਆਏ ਨੇ ਮੌਜੂਦ ਨੇ। ਹਿੰਮਤ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਜਿੱਥੇ ਹਿੰਮਤ ਸਿੰਘ ਜੀ ਅਸੀਂ ਓਵਰਆਲ ਗੱਲ ਕਰਨੀ ਹੈਗੀ ਹੈ ਅਮਰੀਕਾ ਦੇ ਵਿੱਚ ਸਿੱਖਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਸ ਬਾਰੇ, ਪਰ ਸ਼ੁਰੂਆਤ ਇੱਥੋਂ ਹੀ ਕਰੀਏ। ਜਿਹੜਾ ਇਹ ਮਤੇ 2 ਮਤੇ ਪਾਸ ਕੀਤੇ ਗਏ ਨੇ ਨਿਊ ਜਰਸੀ ਦੀ ਸਟੇਟ ਜਿਹੜੀ ਅਸੈਂਬਲੀ ਹੈਗੀ ਹੈ ਤੇ ਕਾਂਗਰਸ ਵੱਲੋਂ, ਇਹਨਾਂ ਦੇ ਵਿੱਚ ਜਿਹੜੇ ਮਤੇ ਹੈਗੇ ਇਹਨਾਂ ਦੀ ਕੀ ਅਹਿਮੀਅਤ ਹੈਗੀ ਹੈ ਤੇ ਤੁਸੀਂ ਵੀ ਇਹਦੇ ਵਿੱਚ ਇਨਵੋਲਵ ਰਹੇ ਹੋ ਓਵਰਆਲ ਇਹਨਾਂ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਦੇ ਲਈ, ਸੋ ਕੀ ਕਹਿਣਾ ਚਾਹੋਗੇ ਇਸ ਬਾਰੇ? ਜੀ ਅਮਰਦੀਪ ਸਿੰਘ ਜੀ, ਦੇਖੋ ਇਹ ਜਿਹੜੇ ਮਤੇ ਵਿਸ਼ੇਸ਼ ਪਾਏ ਗਏ ਆ ਪਿਛਲੇ ਦਿਨੀ ਸੈਚਰਡੇ ਦਿਨ ਜਿਹੜਾ ਸੀ ਉਹ ਨਿਊ ਜਰਸੀ ਸਟੇਟ ਦੇ ਵਿੱਚ ਸਿੱਖਾਂ ਵਾਸਤੇ ਇੱਕ ਬੜੀ ਖੁਸ਼ੀ ਦਾ ਦਿਨ ਮੈਂ ਸਮਝਦਾ। ਉਹ ਖੁਸ਼ੀ ਦਾ ਮਾਹੌਲ ਬਣਿਆ ਜੀ ਔਰ ਪੂਰੇ ਸਿੱਖ ਜਗਤ ਦੇ ਵਿੱਚ ਇਸ ਮਤਿਆਂ ਨੂੰ ਜਦੋਂ ਨਿਊਜ਼ਾਂ TV ਚੈਨਲਾਂ ਅਖਬਾਰਾਂ ਦੇ ਵਿੱਚ ਪੇਸ਼ ਕੀਤਾ ਗਿਆ ਤੇ ਬੜੀ ਖੁਸ਼ੀ ਦੀ ਲਹਿਰ ਜਿਹੜੀ ਆ ਦੂਰ ਦਰਾਡਿਆਂ ਤੱਕ ਗਈ। ਇਹ ਜਿਹੜੇ ਮਤੇ ਆ ਜਿਵੇਂ ਆਪ ਜੀ ਨੇ ਦੱਸਿਆ ਕਿ ਅਪ੍ਰੈਲ ਦਾ ਮਹੀਨਾ ਜਿਹੜਾ ਉਹ ਐਜ ਏ ਸਿੱਖ ਅਵੇਅਰਨੈਸ ਮੰਥ ਜਿਹੜਾ ਆ ਉਹ ਡਿਕਲੇਅਰ ਕੀਤਾ ਨਿਊ ਜਰਸੀ ਸਟੇਟ ਨੇ। ਐਵਰਗ੍ਰੀਨ ਜਿਹੜਾ ਬਿੱਲ ਪੇਸ਼ ਕੀਤਾ ਗਿਆ ਸੀ ਇਹ ਐਵਰੀ ਈਅਰ ਹੋਇਆ ਕਰੇਗਾ। ਸੋ ਇਹਦੇ ਨਾਲ ਜਿਹੜਾ ਨੈਕਸਟ ਬਿੱਲ ਸੀਗਾ ਉਹ 14 ਅਪ੍ਰੈਲ ਐਜ ਏ ਜਿਹੜਾ ਉਹਨੂੰ ਸਾਜਨਾ ਦਿਵਸ ਜਿਹੜੀ ਜਦੋਂ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦੀ ਸਾਜਨਾ ਕੀਤੀ ਉਹ ਦੇਸ਼ ਵਿਦੇਸ਼ ਦੇ ਵਿੱਚ ਮਨਾਇਆ ਜਾਂਦਾ। ਸੋ ਉਸ ਦਿਨ ਨੂੰ ਵੀ ਉਹਨਾਂ ਨੇ ਪ੍ਰਮਾਣਿਤ ਕਰਕੇ ਐਵਰੀ ਈਅਰ ਪੱਕੇ ਤੌਰ ਤੇ ਜਿਹੜਾ 14 ਅਪ੍ਰੈਲ ਉਹਨੂੰ ਵੀ ਰੈਕੋਗਨਾਈਜ਼ ਉਹ ਵੀ ਬਿੱਲ ਪੇਸ਼ ਕੀਤਾ ਗਿਆ, ਪਾਸ ਕੀਤਾ ਗਿਆ ਨਿਊ ਜਰਸੀ ਸਟੇਟ ਵੱਲੋਂ। ਇਸ ਦਿਨ ਦੇ ਉੱਤੇ ਉਹ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਿਹੜੀ ਆ ਉਹ ਪੂਰੇ ਅਪ੍ਰੈਲ ਦਾ ਮਹੀਨਾ ਜਿੱਦਾਂ ਸਿੱਖ ਅਵੇਅਰਨੈਸ ਮੰਥ ਕਰਕੇ ਜਾਣਿਆ ਜਾਏਗਾ, ਉਹ ਸਟੇਟ ਜਿਹੜੀ ਆ ਗ੍ਰਾਂਟਸ ਜਿਹੜੀਆਂ ਕੁਛ ਮਨੀ ਵੀ ਰੱਖਿਆ ਕਰੇਗੀ ਜਿਹਦੇ ਨਾਲ ਸਿੱਖਾਂ ਦੀਆਂ ਜਿਹੜੀ ਆਇਡੈਂਟਿਟੀ ਨੂੰ ਔਰ ਸਿੱਖਾਂ ਦੀ ਪਹਿਚਾਣ ਨੂੰ ਜਿਹੜਾ ਆ ਸਕੂਲਾਂ ਕਾਲਜਾਂ ਦੇ ਵਿੱਚ ਵੀ ਜਿਹੜਾ ਉਹ ਅਲੱਗ-ਅਲੱਗ ਕੌਮਾਂ ਤੱਕ ਜਿਹੜਾ ਉਹ ਪਹੁੰਚਾਇਆ ਜਾਏਗਾ। ਮੈਂ ਸਮਝਦਾ ਜਿਵੇਂ ਬਾਬੇ ਨਾਨਕ ਦਾ ਜਿਹੜਾ ਬੂਟਾ ਸਿੱਖੀ ਦਾ ਲਾਇਆ ਗਿਆ ਸੀ ਉਹ ਦੇਸ਼ ਵਿਦੇਸ਼ ਵਿੱਚ ਫਲ ਫੁੱਲ ਰਿਹਾ ਆ। ਸੋ ਇਹਦੇ ਨਾਲ ਜਿਵੇਂ ਅਸੀਂ ਭਾਰਤ ਵਿੱਚ ਆਪਣੀ ਵੱਖਰੀ ਹੋਂਦ ਦੀ ਗੱਲ ਕਰਦੇ ਹਾਂ, ਆਇਡੈਂਟਿਟੀ ਦੀ ਜਿਹੜੀ ਆ ਚਾਹੇ ਉਹ ਦੇਸ਼ ਵਿਦੇਸ਼ ਦੀ ਹੋਵੇ, ਉਹ ਇੱਕ ਵੱਖਰੀ ਹੋਂਦ ਦੀ ਜਿਹੜੀ ਆ ਸਿੱਖ ਇੱਕ ਵੱਖਰੀ ਕੌਮ ਆ, ਉਹ ਉਸ ਚੀਜ਼ ਨੂੰ ਵੀ ਇੱਕ ਵੱਡਾ ਜਿਹੜਾ ਹੁਲਾਰਾ ਇਹਨਾਂ ਬਿੱਲਾਂ ਦੇ ਨਾਲ ਮਿਲੇਗਾ। ਭਾਵੇਂ ਇਹ ਪਿਛਲੇ ਦਿਨੀ ਜਿਹੜਾ ਨਿਊ ਜਰਸੀ ਸਟੇਟ ਵੱਲੋਂ ਬਿੱਲ ਪਾਸ ਕੀਤਾ ਗਿਆ, ਸੋ ਲਾਸਟ ਈਅਰ ਜਿਹੜਾ ਉਹ ਡੈਲਵੇਅਰ ਸਟੇਟ ਵੱਲੋਂ ਔਰ ਪੈਂਸਿਲਵੇਨੀਆ ਸਟੇਟ ਵੱਲੋਂ ਵੀ ਇਹ ਬਿੱਲ ਪਾਸ ਕੀਤੇ ਜਾ ਚੁੱਕੇ ਆ। ਸੋ ਮੈਂ ਸਮਝਦਾ ਦੇਸ਼ ਵਿਦੇਸ਼ ਦੇ ਵਿੱਚ ਸਿੱਖਾਂ ਦੀ ਜਿਹੜੀ ਆ ਇਹ ਬੋਲਬਾਲਾ ਜਿਹੜਾ ਸਿੱਖੀ ਦਾ ਬੋਲਬਾਲਾ ਆ ਇਹ ਇੱਕ ਵੱਡੀ ਜਿਹੜੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਖਾਤੇ ਜਿਹੜੀ ਇਹ ਗੱਲ ਪੈਂਦੀ ਆ, ਕਿਉਂਕਿ ਜੋ ਸਾਡੀ ਟੀਮ ਦੇ ਸਰਦਾਰ ਹਰਜਿੰਦਰ ਸਿੰਘ ਜੀ ਮੀਡੀਆ ਸਪੋਕਸਮੈਨ ਜਿਹੜੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ, ਸਰਦਾਰ ਜੁਗਰਾਜ ਸਿੰਘ ਜੀ ਫਿਲਾਡੈਲਫੀਆ ਤੋਂ, ਨਰਿੰਦਰ ਸਿੰਘ ਜੀ
ਹੋਰ ਬਹੁਤ ਸਾਰੇ ਸਿੱਖਾਂ ਨੇ ਕਾਫੀ ਲਗਭਗ 1.5 ਸਾਲ ਦੀ ਮਿਹਨਤ ਮਸ਼ੱਕਤ ਦੇ ਨਾਲ ਇਹ ਜਿਹੜੇ ਬਿੱਲ ਆ ਇਹ ਪਾਸ ਕਰਵਾਏ ਗਏ ਆ। ਸੋ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਜਿਹੜੀ ਆ ਉਹਨਾਂ ਦੇ ਵਿੱਚ ਅਲੱਗ-ਅਲੱਗ ਜਿਹੜੇ ਆ ਪੱਖਾਂ ਤੋਂ ਜਿਹੜਾ ਸਿੱਖ ਕੌਮ ਦੇ ਅਲੱਗ-ਅਲੱਗ ਵਿਸ਼ਿਆਂ ਤੇ ਕੰਮ ਕੀਤਾ ਜਾ ਰਿਹਾ ਆ। ਭਾਵੇਂ ਲਾਸਟ ਜਿਹੜਾ ਈਅਰ ਆਪਾਂ ਨੇ ਜਿਹੜੇ ਮਤੇ ਵੀ ਪਾਏ ਗਏ ਸੀਗੇ 96 ਗੁਰਦੁਆਰੇ ਸਾਹਿਬਾਨ ਵੱਲੋਂ ਭਾਰਤੀ ਜਿਹੜੀਆਂ ਵੈਂਸੀਆਂ ਦੇ ਬੰਦੇ ਜਿਹੜੇ ਡਿਪਲੋਮੈਂਟ ਉਹਨਾਂ ਨੂੰ ਬੈਨ ਕਰਨ ਦੇ ਵਿੱਚ ਵੀ ਜਿਹੜਾ ਕੋਆਰਡੀਨੇਸ਼ਨ ਨੇ ਕਾਫੀ ਅਹਿਮ ਰੋਲ ਜਿਹੜਾ ਨਿਭਾਇਆ। ਜੇ ਲਾਸਟ ਉਸੇ ਦੇ ਵੱਲ ਆਉਣਾ ਚਾਹੁੰਦਾ ਸੀਗਾ, ਜਿਹੜਾ ਅਗਲਾ ਮੇਰਾ ਸਵਾਲ ਸੀ ਵੀ ਇਹਨੂੰ ਜਦੋਂ ਅਸੀਂ ਇੱਕ ਬ੍ਰੌਡਰ ਕੰਟੈਕਸਟ ਦੇ ਵਿੱਚ ਦੇਖਦੇ ਹਾਂ ਜੀ, ਜੇ ਪਿੱਛੇ ਜਾ ਕੇ ਦੇਖੀਏ ਜਿਵੇਂ ਤੁਸੀਂ ਪੈਂਸਿਲਵੇਨੀਆ ਦੀ ਡੈਲਾਵੇਅਰ ਦੀ ਗੱਲ ਕੀਤੀ ਹੈ ਵੀ ਉਹਨਾਂ ਵੱਲੋਂ ਵੀ ਡੈਲਾਵੇਅਰ ਦੇ ਵਿੱਚ ਵੀ ਸਿੱਖ ਹੈਰੀਟੇਜ ਮੰਥ ਜਿਹੜਾ ਹੈਗਾ ਉਹ ਪਿਛਲੇ ਸਾਲ ਐਲਾਨਿਆ ਗਿਆ ਤੇ ਅਸੀਂ ਕਨੈਟਿਕਟ ਸੂਬੇ ਵੱਲ ਦੇਖਦੇ ਹਾਂ 1984 ਦਾ ਜਿਹੜਾ ਕਤਲੇਆਮ ਸੀ ਉਹਨੂੰ ਐਜ਼ ਅ ਜੈਨੋਸਾਈਡ ਰੈਕਗਨਾਈਜ਼ ਕੀਤਾ ਗਿਆ ਬੀਤੇ ਸਮੇਂ ਦੇ ਵਿੱਚ ਤੇ ਜਿਹੜੀ ਬੈਨ ਲਾਉਣ ਦੀ ਗੱਲ ਹੈਗੀ ਹੈ ਉਹ ਤੁਸੀਂ ਕਰ ਰਹੇ ਹੋ। ਓਵਰਆਲ ਜਦੋਂ ਤੁਸੀਂ ਦੇਖਦੇ ਹੋ ਡਾਇਸਪੋਰਾ ਸਿੱਖਾਂ ਦੀ ਐਕਟੀਵਿਟੀ ਖਾਸ ਤੌਰ ਤੇ ਇੱਥੇ ਅਮਰੀਕਾ ਦੇ ਵਿੱਚ ਜਿਹੜੀ ਹੋ ਰਹੀ ਹੈ ਉਹ ਆਪਣੀ ਪਛਾਣ ਦੇ ਮੁੱਦੇ ਤੇ ਹੋਵੇ, ਆਪਣੀ ਵੱਖਰੀ ਆਇਡੈਂਟੀਟੀ ਦੇ ਲਈ ਹੋਵੇ, ਜਾਂ ਖਾਸ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਇੱਕ ਆਜ਼ਾਦੀ ਦੇ ਰਾਹ ਵੱਲ ਨੂੰ ਹੋਵੇ, ਗੁਲਾਮੀ ਗਲੋਂ ਲਾਉਣ ਦੀ ਗੱਲ ਹੋਵੇ, ਕਿ ਅੱਜ ਅਸੀਂ ਜਿਹੜੀ ਇਹ ਲੜਾਈ ਚੱਲ ਰਹੀ ਹੈ ਜਾਂ ਜਿਹੜੀ ਇਹ ਜਦੋਜਹਿਦ ਚੱਲ ਰਹੀ ਹੈ ਉਹ ਕਿੱਥੇ ਕਾਣ ਕੇ ਖਲੋਤੀ ਹੈ ਅੱਜ? ਦੇਖੋ ਜੀ, ਜਿਹੜੀ ਅਸੀਂ ਜੇ ਆਜ਼ਾਦੀ ਦੀ ਗੱਲ ਕਰਦੇ ਹਾਂ, ਮੈਂ ਸਮਝਦਾ ਇਹ ਬੇਬੀ ਸਟੈਪ ਜਿਹੜੇ ਆ ਆਜ਼ਾਦੀ ਦੀ ਮੰਜ਼ਿਲ ਵੱਲ ਨੂੰ ਵਧ ਰਹੇ ਆ। ਜਦੋਂ ਅੱਜ ਅਸੀਂ ਭਾਰਤ ਦੇ ਵਿੱਚ ਦੇਖਦੇ ਹਾਂ, ਅਸੀਂ ਉੱਥੇ ਸੰਵਿਧਾਨ ਦੀ ਜਿਹੜੀ ਆਰਟੀਕਲ 25(b) ਦੀ ਜਿਹੜੀ ਗੱਲ ਜਿਹਦੇ ਵਿੱਚ ਸਿੱਖਾਂ ਨੂੰ ਹਿੰਦੂ ਦੱਸਿਆ ਜਾਂਦਾ ਆ, ਉਸ ਗੱਲ ਵਾਸਤੇ ਅਸੀਂ ਕਿੰਨੇ ਸਾਲਾਂ ਬੱਧੀ ਅਸੀਂ ਜਿਹੜੀ ਆ ਉਹ ਪ੍ਰੋਟੈਸਟ ਕਰਦੇ ਹਾਂ, ਉਹਨਾਂ ਤੋਂ ਮੰਗ ਕਰਦੇ ਹਾਂ ਭਾਰਤੀ ਸਿਸਟਮ ਤੋਂ ਕਿ ਸਾਨੂੰ ਇਹ ਕਿਉਂ ਤੁਸੀਂ ਜਿਹੜਾ ਆ ਆਰਟੀਕਲ 25(b) ਦੇ ਵਿੱਚ ਜਿਹੜਾ ਹਿੰਦੂ ਦੱਸਿਆ ਗਿਆ ਆ। ਸੋ ਜਦ ਕਿ ਅਸੀਂ ਜਦੋਂ ਦੇਸ਼ ਵਿਦੇਸ਼ ਦੇ ਵਿੱਚ ਇਹ ਜਿਹੜੀਆਂ ਕਾਰਵਾਈਆਂ ਅੱਜ ਹੋ ਰਹੀਆਂ ਆ ਕਿ ਸਿੱਖਾਂ ਦੀ ਇੱਕ ਵੱਖਰੀ ਹੋਂਦ ਨੂੰ ਜਿਹੜਾ ਰੈਕੋਗਨਾਈਜ਼ ਕੀਤਾ ਜਾ ਰਿਹਾ, ਮਤਲਬ ਜਿਹੜੀ ਸਿੱਖ ਅਵੇਅਰਨੈਸ ਮੰਥ ਵਜੋਂ ਡਿਕਲੇਅਰ ਕੀਤੇ ਜਾ ਰਹੇ। ਈਵਨ ਅਸੀਂ ਪਿਛਲੇ ਤਕਰੀਬਨ ਜੇ ਪੈਂਸਿਲਵੇਨੀਆ ਸਟੇਟ ਤੋਂ ਇੰਡੀਆਨਾ ਦੀ ਗੱਲ ਕਰੀਏ ਜਾਂ ਕਈ ਸਟੇਟਾਂ ਦੇ ਵਿੱਚ ਐਜ ਜਿਹੜਾ ਉਹ ਨੈਸ਼ਨਲ ਸਿੱਖ ਡੇ ਵਜੋਂ ਵੀ ਡਿਕਲੇਅਰ ਕੀਤਾ ਹੈ, ਕਿਉਂਕਿ ਅਸੀਂ ਕੋਆਰਡੀਨੇਸ਼ਨ ਵੱਲੋਂ ਇਹਨੂੰ ਜਿਹੜੇ ਡੋਮੈਸਟਿਕ ਅਮਰੀਕਾ ਦੇ ਵਿੱਚ ਸਿੱਖ ਰਹਿੰਦੇ ਆ, ਜਿਵੇਂ 7 ਅਪ੍ਰੈਲ ਨੂੰ DC ਵਿੱਚ ਪਰੇਡ ਵੀ ਕੱਢੀ ਜਾ ਰਹੀ ਆ, ਕਿਉਂਕਿ ਐਜ ਏ ਨੈਸ਼ਨਲ ਸਿੱਖ ਡੇ ਜਿਹੜਾ ਆ ਅਮਰੀਕਾ ਦੇ ਵਿੱਚ ਅਸੀਂ ਰਹਿੰਦੇ ਹੋਏ ਸਾਜਨਾ ਦਿਵਸ ਨੂੰ ਅਸੀਂ ਰੈਕੋਗਨਾਈਜ਼ ਕਰਾਉਣ ਦੀ ਗੱਲ ਕਰ ਰਹੇ ਹਾਂ। ਅਲੱਗ-ਅਲੱਗ ਸਟੇਟਾਂ 'ਚ ਕਨੈਕਟੀਕਟ ਸਟੇਟ ਵਿੱਚ ਵੀ ਹੋ ਚੁੱਕਿਆ ਆ, ਡੈਲਾਵੇਅਰ ਦੀ ਤੁਸੀਂ ਗੱਲ ਕਰ ਲਓ, ਪੈਂਸਿਲਵੇਨੀਆ, ਇੰਡੀਆਨਾ ਦੀ, ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇਹ ਹੋ ਚੁੱਕਿਆ। ਇਹ ਕਿਤੇ ਨਾ ਕਿਤੇ ਜਿਹੜੇ ਕਦਮ ਸਾਡੇ ਉਹ ਮੰਜ਼ਿਲ ਉਹਨਾਂ ਨੂੰ ਵਧਦੇ ਆ ਕਿ ਜਿਹੜੀ ਗੱਲ ਉਹ ਖੜਦੀ ਆ ਜਾਂ ਮੁੱਕਦੀ ਆ ਕਿ ਉਹ ਖਾਲਿਸਤਾਨ ਦੀ ਪ੍ਰਾਪਤੀ ਤੱਕ ਹੀ ਜਿਹੜੀ ਆ ਨੇਸ਼ਨ ਦੀ ਜਿਹੜੀ ਗੱਲ ਆ, ਜਿਹੜੀ ਸਾਡੀ ਉਸ ਭਾਰਤੀ ਖਿੱਤੇ ਨੇ ਜਿਹੜਾ ਆ ਉਹਨੂੰ ਕਬਜ਼ਾ ਕੀਤਾ ਹੋਇਆ ਆ ਜਿਹੜਾ ਪੰਜਾਬ ਦੇ ਉੱਤੇ, ਉਹਨੂੰ ਆਜ਼ਾਦ ਕਰਾਉਣ ਦੀ ਗੱਲ ਆ। ਇਹ ਜਿਹੜੀਆਂ ਸਾਡੀਆਂ ਉਸ ਪਾਸੇ ਨੂੰ ਕਦਮ ਵੱਧ ਰਹੇ ਆ ਕਿ ਸਿੱਖ ਜਿਹੜੇ ਆ, ਚਾਹੇ ਉਹ ਕੈਨੇਡਾ ਦੇ ਵਿੱਚ ਸਾਡੇ ਕਿੰਨੇ MP ਔਰ ਡਿਫੈਂਸ ਮਿਨਿਸਟਰ ਜਿਹੜਾ ਆ ਹਰਜੀਤ ਸਿੰਘ ਸੱਜਣ, ਜਾਂ ਆਉਣ ਵਾਲੇ ਜਿਹੜੇ ਸਾਡੇ ਪ੍ਰੈਜ਼ੀਡੈਂਟ ਜਿਹੜੇ ਆ ਕੈਨੇਡਾ ਦੇ ਜਿਹੜੇ ਆ ਉਹ ਜਗਜੀਤ ਸਿੰਘ ਹੋਣੀ ਹੋ ਸਕਦੇ ਆ। ਸੋ ਇਸ ਤਰੀਕੇ ਨਾਲ ਜਾਂ ਇੰਗਲੈਂਡ ਦੀ UK ਦੀ ਗੱਲ ਕਰ ਲਈਏ, ਉੱਥੇ ਵੀ ਸਾਡੇ ਕਾਫੀ ਜਿਹੜੇ ਸਿੱਖ ਆ ਪਾਰਲੀਮੈਂਟ ਦੇ ਵਿੱਚ MP ਬਣ ਕੇ ਜਿਹੜੇ ਆ ਉਹ ਸਾਡੀਆਂ ਆਏ ਆ। ਅਮਰੀਕਾ ਦੇ ਵਿੱਚ ਨਿਊ ਜਰਸੀ ਸਟੇਟ ਦੇ ਵਿੱਚ ਜਿਹੜੇ ਆ ਉਹ ਮੇਅਰ ਵੀ ਸਾਡੇ ਬਣੇ ਆ, ਔਰ ਯੂਬਾ ਸਿਟੀ ਦੇ ਵਿੱਚ ਜਿਹੜੀ ਆ ਸਾਡੀ ਇੱਕ ਸਿੱਖ ਭੈਣ ਜਿਹੜੀ ਆ ਉਹ ਵੀ ਮੇਅਰ ਬਣ ਕੇ ਜਿਹੜੀ ਆ ਉਹ ਅੱਗੇ ਆਈ ਆ। ਸੋ ਸਿੱਖਾਂ ਦਾ ਬੋਲਬਾਲਾ ਜਿਹੜਾ ਪੂਰੇ ਆਲ ਓਵਰ ਵਰਲਡ ਜਿਹੜਾ ਉਹ ਵੱਧ ਰਿਹਾ, ਜਦ ਕਿ ਭਾਰਤ ਦੇ ਵਿੱਚ ਜਿਹੜਾ ਆ ਉਹ ਸਾਡੇ ਇਨਸਾਫ ਦੀ ਗੱਲ, ਸਾਡੇ ਜਿਹੜੇ ਰਾਈਟ ਜਿਹੜੇ ਆ ਕੌਮ ਦੇ ਉਹਨਾਂ ਦੀ ਗੱਲ ਸਾਡੀ, ਜੇ ਅਸੀਂ ਆਪਣੀ ਜਨਰੇਸ਼ਨ ਆਪਣੇ ਬੱਚਿਆਂ ਨੂੰ ਮਹਿਫੂਜ਼ ਦੇਖਣਾ ਚਾਹੁੰਦੇ ਆ ਤਾਂ ਫਿਰ ਸਾਨੂੰ ਉਸ ਮੰਜ਼ਿਲ ਵੱਲ ਨੂੰ ਤੁਰਨਾ ਪਏਗਾ ਕਿ ਅਸੀਂ ਆਪਣਾ ਨੇਸ਼ਨ ਜਿਹੜਾ ਆ ਸਿੱਖਾਂ ਦਾ ਉਹ ਹੋਣਾ ਚਾਹੀਦਾ ਆ। ਸੋ ਇਹ ਜਿਹੜੇ ਆ ਮੈਂ ਸਮਝਦਾ ਸਾਡੀ ਟੀਮ ਦੇ ਵਿੱਚ ਜਿਹੜੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਆ ਉਹਦੇ ਵਿੱਚ ਜਿਹੜੇ ਸਿੱਖ ਜਿਹੜੇ ਮੈਂਬਰ ਆ ਗਏ ਗੁਰਦੁਆਰੇ ਉਹ ਨਾਰਥ ਈਸਟ ਕੋਸਟ ਦੇ, ਉਹ ਸਾਰੇ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਟੀਮਾਂ ਜਿਹੜੀਆਂ ਆਪਣੇ ਕੰਮ ਕਰ ਰਹੀਆਂ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀਆਂ ਖੁਸ਼ੀਆਂ ਉਹ ਸਿੱਖ ਕੌਮ ਦੀ ਝੋਲੀ 'ਚ ਪੈਣਗੀਆਂ।
ਤੁਹਾਨੂੰ ਲੱਗਦਾ ਜਿਹੜੇ ਇਹ ਮਤੇ ਪਾਸ ਕੀਤੇ ਗਏ ਆ ਖਾਸ ਤੌਰ ਤੇ ਜਿਹੜਾ ਸਿੱਖ ਅਵੇਅਰਨੈਸ ਮੰਥ ਵਜੋਂ ਅਪ੍ਰੈਲ ਦੇ ਮਹੀਨੇ ਨੂੰ ਰੈਕਗਨਾਈਜੇਸ਼ਨ ਮਿਲਣੀ ਜਾਂ ਜਿਹੜਾ 14 ਅਪ੍ਰੈਲ ਦਾ ਦਿਨ ਹੈਗਾ ਇਹਨੂੰ ਸਿੱਖ ਡੇ ਵਜੋਂ ਰੈਕਗਨਾਈਜ਼ ਕੀਤਾ ਜਾਣਾ, ਵੀ ਇਹ ਹੁਣ ਜਿਹੜੀਆਂ ਸੂਬਿਆਂ ਦੀ ਅਸੀਂ ਗੱਲ ਕਰਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਕਿਤੇ ਨਾ ਕਿਤੇ ਜਾ ਕੇ ਇਹ ਜਿਹੜੀ ਗੱਲ ਹੈਗੀ ਆ ਉਹ ਫੈਡਰਲ ਲੈਵਲ ਤੱਕ ਵੀ ਪਹੁੰਚ ਸਕਦੀ ਆ? ਬਿਲਕੁਲ ਜੀ, ਦੇਖੋ ਲਾਸਟ ਈਅਰ ਜੇ ਅਸੀਂ ਗੱਲ ਕਰਦੇ ਹਾਂ ਸਿੱਖ ਆਕਸ ਦੇ ਨਾਲ ਮਿਲ ਕੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਜਿਹੜਾ ਹਾਊਸ ਦੇ ਵਿੱਚ ਕੈਪੀਟਲ ਹਿੱਲ ਜਿਹੜਾ ਆ ਉਹ 189 ਜਿਹੜਾ ਰੈਜੂਲੇਸ਼ਨ ਜਿਹੜਾ ਪਾਇਆ ਗਿਆ ਸੀਗਾ, ਉਹ ਵੀ ਜਿਹੜਾ ਸਿੱਖ ਜਿਹੜੀ ਆ ਆਇਡੈਂਟੀਟੀ ਦੀ ਗੱਲ ਕਰਦਾ ਔਰ ਸਾਜਨਾ ਦਿਵਸ ਨੂੰ ਰੈਕੋਗਨਾਈਜ਼ ਕਰਦਾ ਆ, ਵਿਸਾਖੀ ਦੇ ਦਿਹਾੜੇ ਨੂੰ ਰੈਕੋਗਨਾਈਜ਼ ਕਰਦਾ। ਸੋ ਸਾਡੇ ਜਿਹੜੇ ਫੈਡਰਲ ਗਵਰਨਮੈਂਟ ਤੱਕ ਇਹ ਕਦਮ ਉਸ ਪਾਸੇ ਨੂੰ ਤੁਰੇ ਹੋਏ ਆ ਕਿ ਸਾਰੀਆਂ ਸਟੇਟਾਂ ਆਲ ਓਵਰ ਅਮਰੀਕਾ ਦੇ ਵਿੱਚ, ਜਦੋਂ ਅਸੀਂ ਲਾਸਟ ਈਅਰ ਇੱਕ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਰੈਜੂਲੇਸ਼ਨ ਮਤਾ ਵੀ ਪਾਇਆ ਗਿਆ ਸੀ ਕਿ ਪੂਰੇ ਵਰਲਡ ਦੇ ਵਿੱਚ ਵਿਸ਼ਵ ਸਿੱਖ ਡੇ, ਵਰਲਡ ਸਿੱਖ ਡੇ ਦੇ ਨਾਂ ਤੇ ਇਹਨੂੰ ਅਸੀਂ ਲੈ ਕੇ ਤੁਰਨਾ ਅੱਗੇ। ਜਿਵੇਂ ਦੂਜੀਆਂ ਕੌਮਾਂ ਦੇ ਜੇ ਅਸੀਂ ਗੱਲ ਕਰਦੇ ਹਾਂ, ਮੁਸਲਮਾਨ ਈਦ ਮਨਾਉਂਦੇ ਆ ਪੂਰੇ ਵਰਲਡ ਦੇ ਵਿੱਚ, ਉਹਨਾਂ ਦਾ ਜਿੱਥੇ ਬੋਲਬਾਲਾ ਆ ਭਾਵੇਂ ਉਹ ਗਿਣਤੀ ਵਿੱਚ ਵੀ ਵੱਧਦੇ ਆ, ਜਾਂ ਅਸੀਂ ਕ੍ਰਿਸਚਨਾਂ ਦੀ ਗੱਲ ਕਰਦੇ ਹਾਂ ਉਹ ਕ੍ਰਿਸਮਸ ਪੂਰੇ ਵਰਲਡ ਦੇ ਵਿੱਚ ਉਹ ਮਨਾਉਂਦੇ ਆ ਔਰ ਸਾਨੂੰ ਸਾਡੇ ਲੋਕਾਂ ਨੂੰ, ਸਾਡੀ ਕਮਿਊਨਿਟੀ ਨੂੰ, ਸਾਡੀ ਕੌਮ ਨੂੰ ਵੀ ਪਤਾ ਹੁੰਦਾ ਆ। ਜਾਂ ਅਸੀਂ ਸੈਂਟ ਪੈਟਰਿਕ ਜਿਹੜਾ ਆ ਉਹ ਅਮਰੀਕਾ ਦੇ ਵਿੱਚ ਕਿਵੇਂ ਉਹ ਉਸ ਦਿਨ ਗ੍ਰੀਨ ਰੰਗ ਦੇ ਕੱਪੜੇ ਪਾਉਂਦੇ ਆ, ਉਹ ਆਪਣੇ ਉਹਨਾਂ ਦੇ ਮਾਰਚ ਵੀ ਹੁੰਦੇ ਸਾਰੀਆਂ ਸਟੇਟਾਂ 'ਚ। ਸੋ ਅਸੀਂ ਚਾਹੁੰਦੇ ਹਾਂ ਕਿ ਇੱਕ ਵੱਡਾ ਜਿਹੜਾ ਦਿਹਾੜਾ ਆ ਜਿਸ ਦਿਨ ਆਨੰਦਪੁਰ ਦੀ ਧਰਤੀ ਤੇ ਸਤਿਗੁਰਾਂ ਨੇ ਖਾਲਸੇ ਦੀ ਸਾਜਨਾ ਕੀਤੀ, ਇਸ ਦਿਨ ਨੂੰ ਵੀ ਉਸ ਪੱਧਰ ਤੇ ਰੈਕੋਗਨਾਈਜ਼ ਪੂਰੇ ਵਰਲਡ ਦੇ ਵਿੱਚ ਦੁਨੀਆ ਨੂੰ ਪਤਾ ਲੱਗੇ ਕਿ ਇਹ ਵਰਲਡ ਸਿੱਖ ਡੇ, ਵਿਸ਼ਵ ਸਿੱਖ ਡੇ ਜਿਹੜਾ ਆ ਇਹ ਸਾਜਨਾ ਦਿਵਸ ਜਿਸ ਦਿਨ ਆਨੰਦਪੁਰ ਦੀ ਧਰਤੀ ਦੇ ਗੁਰੂ ਨੇ ਸਾਜਨਾ ਕੀਤੀ ਆ, ਸਾਡੀ ਕੌਮ ਦਾ ਵਰਤ ਹੋਇਆ। ਸੋ ਉਸ ਦਿਨ ਨੂੰ ਅਸੀਂ ਉਸ ਪੱਧਰ ਤੇ ਲੈ ਕੇ ਤੁਰੇ ਹੋਏ ਆ ਕਿ ਸਿੱਖੀ ਦਾ ਜਿਹੜਾ ਬੋਲਬਾਲਾ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਫੈਲੇ। ਜੀ ਅਹਿਮਦ ਸਿੰਘ ਜੀ, ਬਿਲਕੁਲ ਅਸੀਂ ਵੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇੱਦਾਂ ਦੀਆਂ ਖਬਰਾਂ ਹੈਗੀਆਂ ਨੇ ਉਹ ਜ਼ਰੂਰ ਸਿੱਖ ਕੌਮ ਦੀ ਝੋਲੀ ਪੈਣ। ਪਰ ਜਦੋਂ ਅਸੀਂ ਇਹਦੇ ਦੂਜੇ ਐਂਗਲ ਨੂੰ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜੀ ਵਿਰੋਧਤਾ ਦੀ ਲਾਈਨ ਹੈਗੀ ਹੈ ਉਹ ਵੀ ਨਜ਼ਰ ਆਉਂਦੀ ਹੈ। ਹਾਲ ਹੀ ਦੇ ਵਿੱਚ ਖਬਰ ਸੀ ਕਿ ਕੈਨੇਡਾ ਦੇ ਵਿੱਚੋਂ ਜਿਹੜੀ, ਜਦੋਂ ਅਸੀਂ ਸਿੱਖ ਅਵੇਅਰਨੈਸ ਮੰਥ ਦੀ ਗੱਲ ਕਰਦੇ ਹਾਂ ਜਾਂ ਪੰਜਾਬ ਪਵੇਲੀਅਨ, ਇੰਡੀਅਨ ਪਵੇਲੀਅਨ ਨਾਲੋਂ ਵੱਖਰਾ ਬਰੈਂਪਟਨ ਦੇ ਵਿੱਚ ਇੱਕ ਫੈਸਟੀਵਲ ਦੇ ਵਿੱਚ ਲਾਉਣ ਦੀ ਗੱਲ ਕੀਤੀ ਜਾਂਦੀ ਹੈ, ਤੇ ਉੱਥੇ ਜਿਹੜੇ ਇੰਡੀਅਨ ਡਿਪਲੋਮੈਟਸ ਹੈਗੇ ਆ ਉਹਨਾਂ ਨੇ ਡਾਇਰੈਕਟਲੀ ਜਿਹੜਾ ਹੈਗਾ ਉਹਦਾ ਵਿਰੋਧ ਕੀਤਾ ਸੀ ਕਿ ਪੰਜਾਬ ਪਵੇਲੀਅਨ ਨਹੀਂ ਲੱਗਣਾ ਚਾਹੀਦਾ। ਉਹਦੇ ਤੇ ਹੁਣ ਇਹ ਗੱਲ ਆਈ ਹੈ ਵੀ ਕੈਨੇਡਾ ਦੀ ਐਡਮਿਨਿਸਟ੍ਰੇਸ਼ਨ ਨੇ ਡਾਇਰੈਕਟਲੀ ਜਿਹੜਾ ਹੈਗਾ ਉਹ ਇੰਡੀਅਨ ਸਾਈਡ ਨੂੰ ਇਹਦੇ ਤੇ ਨੈਗੇਟ ਕੀਤਾ, ਕ੍ਰਿਟਿਸਾਈਜ਼ ਕੀਤਾ ਵੀ ਤੁਸੀਂ ਇਹ ਜਿਹੜੀ ਦਖਲਅੰਦਾਜ਼ੀ ਕਰ ਰਹੇ ਹੋ। ਸੋ ਇਹ ਜਿਹੜੀ ਦਖਲਅੰਦਾਜ਼ੀ ਦੀ ਲਾਈਨ ਉੱਥੇ ਹੁਣ ਮੀਡੀਆ ਦੇ ਵਿੱਚ ਵੀ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚ। ਕਿ ਅਮਰੀਕਾ ਦੇ ਵਿੱਚ ਤੁਹਾਨੂੰ ਇੱਥੇ ਸਿਸਟਮ ਦੇ ਵਿੱਚ ਕੰਮ ਕਰਦਿਆਂ ਇੱਦਾਂ ਦੀ ਕੋਈ ਦਖਲਅੰਦਾਜ਼ੀ ਦਾ ਸਾਹਮਣਾ ਕਰਨਾ ਪਿਆ? ਦੇਖੋ ਜੀ, ਫਿਲਹਾਲ ਤਾਂ ਸਾਨੂੰ ਕੋਈ ਅਮਰੀਕਾ ਦੇ ਵਿੱਚ ਇੱਦਾਂ ਦੀ ਕੋਈ ਦਖਲਅੰਦਾਜ਼ੀ ਦਾ ਜਿਹੜਾ ਸਾਹਮਣਾ ਨਹੀਂ ਕਰਨਾ ਪੈ ਰਿਹਾ, ਪਰ ਮੈਂ ਕਿਤੇ ਨਾ ਕਿਤੇ ਮਹਿਸੂਸ ਕਰਦਾ ਕਿ ਜਿਹੜੀ ਵਿਦੇਸ਼ਾਂ ਵਿੱਚ ਵੱਧ ਰਹੇ ਸਿੱਖੀ ਪ੍ਰਭਾਵ ਦਾ ਜਿਹੜਾ ਕਾਰਨ ਆ ਕਿ ਉਹ ਭਾਰਤੀ ਤੰਤਰ ਹੋਵੇ ਜਾਂ ਮੀਡੀਆ ਹੋਵੇ, ਬਖਲਾਹਟ ਜਿਹੜੀ ਆ ਉਹ ਇਸੇ ਕਾਰਨ ਕਰਕੇ, ਬਖਲਾਹਟ ਜਿਹੜੀ ਭਾਰਤੀ ਮੀਡੀਆ ਦੀ ਔਰ ਭਾਰਤੀ ਸਿਸਟਮ ਦੀ ਹੈਗੀ ਕਿ ਸਿੱਖੀ ਦਾ ਜਿਹੜਾ ਬੋਲਬਾਲਾ ਇਸ ਵੇਲੇ ਜਿਹੜਾ ਵਿਦੇਸ਼ਾਂ ਦੇ ਵਿੱਚ ਉਹ ਵੱਧ ਰਿਹਾ। ਸੋ ਇਸ ਬਖਲਾਹਟ ਦੇ ਕਾਰਨ ਉਹਨਾਂ ਨੇ ਕਿਤੇ ਨਾ ਕਿਤੇ ਜਿਹੜੀ ਇੰਟਰਫੇਅਰ, ਚਾਹੇ ਉਹ ਕੈਨੇਡਾ ਦੇ ਵਿੱਚ ਕਰਨ ਚਾਹੇ ਅਮਰੀਕਾ ਦੇ ਵਿੱਚ, ਜਿਵੇਂ ਹੁਣ ਅਸੀਂ ਯੂਰਪ ਦੇ ਵਿੱਚ ਦੇਖਦੇ ਹਾਂ ਪਿਛਲੇ ਲਗਭਗ 3 ਸਾਲਾਂ ਦੇ ਵਿੱਚ ਉੱਥੇ 6-7 ਜਿਹੜੇ ਜੈਸੂਸ ਜਿਹੜੇ ਆ ਉਹ ਫੜ ਕੇ ਜਿਹੜੇ ਆ ਉਹਨਾਂ ਨੇ ਡਿਪੋਰਟ ਕੀਤੇ ਆ, ਇੰਡੀਆ ਭੇਜੇ ਆ ਜਿਹੜੇ ਭਾਰਤੀ ਜੈਸੂਸ। ਸੋ ਇਸ ਤਰ੍ਹਾਂ ਉਹ ਸਾਰੇ ਪਾਸੇ ਜਿਹੜੀਆਂ ਉਹਨਾਂ ਦੀਆਂ ਕਾਰਵਾਈਆਂ ਹੈਗੀਆਂ, ਜਿਵੇਂ ਅਸੀਂ ਦੇਖਦੇ ਹਾਂ ਕੁਝ ਚਿਰ ਪਹਿਲਾਂ ਜਿਹੜਾ ਕੈਲੀਫੋਰਨੀਆ ਸਟੇਟ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਇਹ ਹੋਇਆ ਸੀ ਕਿ 1984 ਸਿੱਖ ਜੈਨੋਸਾਈਡ ਦਾ ਜਿਹੜਾ ਮਤਾ ਲਿਆਂਦਾ ਗਿਆ ਸੀ, ਉਹਦੇ ਵਿੱਚ ਜਿਹੜੀ ਆ ਭਾਰਤੀ ਡਿਪਲੋਮੈਟ ਐਮਬੈਸੀ ਵਾਲਿਆਂ ਨੇ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਸੀ ਕਿ ਇਹ ਨਾ ਕੀਤਾ ਜਾਵੇ, ਹੈ ਨਾ। ਸੋ ਇਸ ਤਰ੍ਹਾਂ ਦੀਆਂ ਦਖਲਅੰਦਾਜ਼ੀਆਂ ਸਾਨੂੰ ਇੱਕਾ ਦੁੱਕਾ ਮਿਲੀਆਂ, ਪਰ ਮੈਂ ਸਮਝਦਾ ਸਿੱਖ ਜਿਹੜੇ ਆ ਉਹ ਬੜੇ ਅਵੇਅਰ ਆ। ਇਹ ਉਹਨਾਂ ਨੇ ਆਪਣੀਆਂ ਚਾਲਾਂ ਖੇਡਣੀਆਂ, ਪਰ ਅਸੀਂ ਉਹਨਾਂ ਦੀਆਂ ਚਾਲਾਂ ਤੋਂ ਬਚ ਕੇ ਆਪਣੀ ਕੌਮ ਦੀ ਬਿਹਤਰੀ ਵਾਸਤੇ, ਆਪਣੇ ਚੰਗੇ ਭਵਿੱਖ ਵਾਸਤੇ, ਆਉਣ ਵਾਲੀਆਂ ਜਨਰੇਸ਼ਨਾਂ ਦੇ ਭਵਿੱਖ ਵਾਸਤੇ ਸੋਚਣਾ। ਇਹੀ ਕਾਰਨ ਆ ਕਿ 7 ਅਪ੍ਰੈਲ ਨੂੰ ਜਿਹੜਾ ਉਹ DC ਦੇ ਵਿੱਚ ਜਿਹੜੀ ਆ ਨੈਸ਼ਨਲ ਸਿੱਖ ਡੇ ਪਰੇਡ ਔਰ ਸਿੱਖ ਫਰੀडम ਮਾਰਚ ਜਿਹੜਾ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰਪ੍ਰਸਤੀ ਦੇ ਵਿੱਚ ਕੱਢਿਆ ਜਾ ਰਿਹਾ ਕਿ ਇੱਕ ਅਮਰੀਕਾ ਦੀ ਰਾਜਧਾਨੀ ਹੋਣ ਦੇ ਨਾਤੇ ਉੱਥੇ ਸਾਨੂੰ ਇੱਕ ਵੱਡੀ ਗਿਣਤੀ ਦੇ ਵਿੱਚ ਜੁੜ ਕੇ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਸਾਨੂੰ ਇੱਕ ਅੱਜ ਦਾ ਜਿਹੜਾ ਯੁੱਗ ਆ ਉਹ ਗਿਣਤੀ ਦੀ, ਸਿਰਾਂ ਦੀ ਗਿਣਤੀ ਦੇ ਨਾਲ ਤੁਹਾਡੀ ਜਿਹੜੀ ਗਿਣਤੀ ਕਿੰਨੀ ਆ, ਤੁਸੀਂ
ਯੂਨਿਟੀ ਦੇ ਵਿੱਚ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜਦੋਂ ਦਿਖਾਉਂਦੇ ਆ, ਫਿਰ ਤੁਹਾਡੀਆਂ ਚਾਹੇ ਇੰਟਰਨੈਸ਼ਨਲ ਪ੍ਰੋਬਲਮਾਂ ਹੋਣ ਚਾਹੇ ਡੋਮੈਸਟਿਕ ਹੋਣ, ਤੁਹਾਨੂੰ ਲਿਸਨ ਕਰਦੇ ਆ। ਸੋ ਇਹ ਕਾਰਨ ਆ ਵੀ ਮੈਂ ਬੇਨਤੀ ਵੀ ਕਰਾਂਗਾ ਜਿੰਨੇ ਇਸ ਵੇਲੇ ਵਿਊਅਰ ਸਾਨੂੰ ਦੇਖ ਰਹੇ ਆ ਕਿ ਜਿਹੜਾ 7 ਅਪ੍ਰੈਲ ਨੂੰ ਵਾਸ਼ਿੰਗਟਨ ਡੀਸੀ ਦੀ ਧਰਤੀ ਤੇ ਨੈਸ਼ਨਲ ਸਿੱਖ ਡੇ ਔਰ ਸਿੱਖ ਫਰੀडम ਮਾਰਚ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰਪ੍ਰਸਤੀ ਦੇ ਵਿੱਚ ਕੱਢਿਆ ਜਾ ਰਹੀ ਆ ਪਰੇਡ ਨਗਰ ਕੀਰਤਨ, ਉਹਦੇ ਵਿੱਚ ਸਾਰਿਆਂ ਨੂੰ ਸਾਨੂੰ ਸ਼ਮੂਲੀਅਤ ਵੀ ਕਰਨੀ ਚਾਹੀਦੀ ਹੈ। ਜੀ ਹਿੰਮਤ ਸਿੰਘ ਜੀ, ਜਿਵੇਂ ਤੁਸੀਂ ਇਹਦੀ ਗੱਲ ਕੀਤੀ ਹੈ ਪਰੇਡ ਦੀ ਜਿਹੜੀ 7 ਤਰੀਕ ਨੂੰ ਨੈਸ਼ਨਲ ਸਿੱਖ ਡੇ ਪਰੇਡ ਕੱਢੀ ਜਾ ਰਹੀ ਹੈ, ਜਿਹਦੀਆਂ ਥੋੜ੍ਹੀਆਂ ਜਿਹੀਆਂ ਡਿਟੇਲਸ ਵੀ ਸਾਨੂੰ ਤੁਸੀਂ ਦੇ ਸਕੋ, ਕਿੱਥੋਂ ਸ਼ੁਰੂ ਹੋਣਾ, ਉਹਦੀ ਟਾਈਮਿੰਗ ਕੀ ਹੋਣੀ ਹੈ, ਜਾਂ ਜਿਹੜੀਆਂ ਸੰਗਤਾਂ ਸਾਨੂੰ ਦੇਖ ਰਹੀਆਂ ਨੇ ਉਹ ਇਸ ਬਾਰੇ ਜਾਣੂ ਹੋ ਸਕਣ। ਜੀ ਇਹ ਤੀਸਰੀ ਜਿਹੜੀ ਆ ਪਰੇਡ ਹੈਗੀ ਆ, ਤੇ ਇਹ ਜਿਹੜੀ ਆ ਕੌਂਸਟੀਟਿਊਸ਼ਨ ਐਵਨਿਊ ਤੋਂ ਸ਼ੁਰੂ ਹੋ ਕੇ 20th ਸਟਰੀਟ ਤੋਂ ਕੈਪੀਟਲ ਹਿੱਲ ਤੱਕ ਆਏਗੀ। ਉਹ ਸੇਮ ਹੀ ਰੂਟ ਤੀਸਰੀ ਪਰੇਡ ਆ, ਸੋ ਸੇਮ ਹੀ ਰੂਟ ਹੋਏਗਾ ਲਾਸਟ ਈਅਰ ਵਾਲਾ। ਸੋ ਆਨਲਾਈਨ ਅਸੀਂ ਕਾਫੀ ਜਿਹੜੀ ਐਡਵਰਟਾਈਜ਼ਮੈਂਟ ਅਖਬਾਰਾਂ ਟੀਵੀ ਚੈਨਲਾਂ ਤੇ ਚੱਲ ਰਹੀ ਆ। ਸੋ ਮੈਂ ਨੰਬਰਾਂ ਤੇ ਵੀ, ਮੈਂ ਜਿਹੜੇ ਨੰਬਰ ਉੱਥੇ ਸਕਰੀਨ ਤੇ ਹੈਗੇ ਸਾਨੂੰ ਦੇਖ ਰਹੇ ਦਰਸ਼ਕ ਵੀਰ ਸਾਡੇ ਭੈਣ ਭਰਾ ਕਾਲ ਵੀ ਕਰ ਸਕਦੇ ਆ ਹੋਰ ਇਨਫੋਰਮੇਸ਼ਨ ਲਈ। ਸਾਰੇ ਗੁਰਦੁਆਰਿਆਂ ਸਾਹਿਬਾਨ ਤੋਂ ਤਕਰੀਬਨ ਜਿਹੜੀਆਂ ਉਹ ਬੱਸਾਂ ਨਾਰਥ ਈਸਟ ਕੋਸਟ, ਚਾਹੇ ਇੰਡੀਆਨਾ ਹੋਵੇ, ਚਾਹੇ ਚਿਕਾਗੋ ਹੋਵੇ, ਚਾਹੇ ਪੈਂਸਲਵੇਨੀਆ, ਨਿਊ ਜਰਸੀ, ਕਨੈਕਟੀਕਟ, ਨਿਊਯਾਰਕ, ਸਾਰੀਆਂ ਸਟੇਟਾਂ ਤੋਂ ਜਿਹੜਾ ਬੜਾ ਉਤਸ਼ਾਹ ਆ। ਕਾਰਨ ਇਹ ਆ ਕਿ ਨਿਊ ਜਰਸੀ ਸਟੇਟ ਦੇ ਵਿੱਚ ਜਿਹੜੇ ਆ ਉਹ ਬਿੱਲ ਪਾਸ ਹੋਏ ਆ, ਸਿੱਖਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ। ਔਰ ਲਾਸਟ ਈਅਰ ਵੀ ਬੜਾ ਉਤਸ਼ਾਹ ਦੇ ਨਾਲ ਸੰਗਤਾਂ ਨੇ ਸਹਿਯੋਗ ਦਿੱਤਾ। ਉਸ ਵੇਲੇ 189 ਜਿਹੜਾ ਬਿੱਲ ਉਹ ਪੇਸ਼ ਹੋਇਆ ਸੀਗਾ ਹਾਊਸ ਦੇ ਵਿੱਚ, ਜਿਹੜੇ ਸਾਡੇ ਸਪੀਕਰ ਮਿਸਟਰ ਪੌਲ ਰਾਇਨ ਦੀ ਮੌਜੂਦਗੀ ਦੇ ਵਿੱਚ। ਸੋ ਮੈਂ ਸਮਝਦਾ ਇਸ ਵੇਲੇ ਵੀ ਜਿਹੜਾ ਉਹ ਖੁਸ਼ੀ ਦਾ ਮਾਹੌਲ ਜਿਹੜਾ ਆ ਆਲ ਓਵਰ ਵਰਲਡ ਜਿਹੜਾ ਹੈਗਾ ਆ, ਖਾਸ ਕਰਕੇ ਜਿਹੜਾ ਨਾਰਥ ਈਸਟ ਕੋਸਟ ਦੇ ਸਿੱਖਾਂ ਦੇ ਵਿੱਚ, ਸੋ ਬੜੇ ਉਤਸ਼ਾਹ ਦੇ ਨਾਲ ਉਸ ਰੂਟ ਦੇ ਉੱਤੇ ਜਿਹੜਾ ਮੈਂ ਆਪ ਜੀ ਮੈਂਸ਼ਨ ਕੀਤਾ ਕਿ ਉਹ 20th ਸਟਰੀਟ ਤੋਂ ਕੌਂਸਟੀਟਿਊਸ਼ਨ ਐਵਨਿਊ ਦੇ ਉੱਤੇ ਚੱਲੇਗਾ ਸਾਰਾ ਨਗਰ ਕੀਰਤਨ ਕੈਪੀਟਲ ਹਿੱਲ ਤੱਕ। ਉੱਥੇ ਫਿਰ ਜਿਹੜੀ ਆ ਸਟੇਜ ਲੱਗੇਗੀ ਤੇ ਜਿਹੜੇ ਸਪੀਕਰ ਸਾਡੇ ਚੀਫ ਗੈਸਟ ਹੋਣਗੇ ਜਿੰਨੇ ਉਹ ਸੰਬੋਧਨ ਹੋਣਗੇ ਸੰਗਤਾਂ ਨੂੰ। ਜੀ ਹਿੰਮਤ ਸਿੰਘ ਜੀ, ਜਿਵੇਂ ਪਿਛਲੀ ਵਾਰ ਦੇਖਣ ਨੂੰ ਕਿਤੇ ਨਾ ਕਿਤੇ ਮਿਲਿਆ ਸੀਗਾ ਕਿ ਇਸ ਪਰੇਡ ਦੀ ਜਦੋਂ ਗੱਲ ਹੁੰਦੀ ਹੈ ਜਾਂ ਜਿਹੜਾ ਇਹ ਮਾਰਚ ਕੱਢਿਆ ਜਾ ਰਿਹਾ ਇਹਦੇ ਵਿੱਚ ਕਿਤੇ ਨਾ ਕਿਤੇ ਥੋੜੀ ਬਹੁਤੀ ਜਿਹੜੀ ਵਿਰੋਧਤਾ ਦੀ ਲਾਈਨ ਹੁੰਦੀ ਹੈ ਉਹ ਵੀ ਦੇਖਣ ਨੂੰ ਮਿਲਦੀ ਹੈ। ਸੋ ਇਸ ਵਾਰ ਕੀ ਉਹ ਵਿਰੋਧਤਾ ਦੀ ਲਾਈਨ ਜਿਉਂਦੀ ਤਿਉਂ ਨਜ਼ਰ ਆ ਰਹੀ ਹੈ, ਜਾਂ ਜਿਹੜੇ ਜਿਵੇਂ ਤੁਸੀਂ ਦੱਸਦੇ ਹੋ ਵੀ ਸਾਰੇ ਪਾਸਿਓਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ, ਸਾਰਿਆਂ ਵੱਲੋਂ ਇਹਦੇ ਸ਼ਮੂਲੀਅਤ ਕੀਤੀ ਜਾਵੇਗੀ? ਦੇਖੋ, ਤੁਸੀਂ ਬਹੁਤ ਵਧੀਆ ਅਮਰਵੀਰ ਸਿੰਘ ਜੀ ਕੁਐਸਚਨ ਕੀਤਾ। ਜਿਹੜੀ ਵਿਰੋਧਤਾ ਦੀ ਲਹਿਰ ਮੈਂ ਸਮਝਦਾ ਜਿਹੜੇ ਲੋਕਲ ਸੀਗੇ ਖਾਸ ਕਰਕੇ ਮੈਰੀਲੈਂਡ ਔਰ ਵਰਜੀਨੀਆ ਦੇ ਵਿੱਚ, ਸਾਡੀ ਸਪੈਸ਼ਲੀ ਉਹਨਾਂ ਦੇ ਨਾਲ ਮੀਟਿੰਗ ਹੋਈ ਆ ਲਾਸਟ ਸੈਚਰਡੇ। ਸੋ ਉਹ ਜਿਹੜੇ ਸਾਰੇ ਗੁਰਦੁਆਰੇ ਮੈਰੀਲੈਂਡ ਦੇ ਔਰ ਵਰਜੀਨੀਆ ਦੇ ਸਾਰੇ ਗੁਰਦੁਆਰੇ ਸਾਹਿਬਾਨ ਸ਼ਮੂਲੀਅਤ ਕਰ ਰਹੇ ਆ। ਉਹਨਾਂ ਦੇ ਨਾਲ ਅਸੀਂ ਸਪੈਸ਼ਲੀ ਮੀਟਿੰਗਾਂ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਵੀ ਇਹ ਕਿਸੇ ਇੱਕ ਇਨਸਾਨ ਜਾਂ ਇੱਕ ਜਥੇਬੰਦੀ ਦਾ ਨਹੀਂ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਜਿਹੜੀ ਅਮਰੇਲਾ ਆਰਗੇਨਾਈਜੇਸ਼ਨ ਹੈਗੀ ਆ ਗੁਰਦੁਆਰੇ ਸਾਹਿਬਾਨ ਔਰ ਜਥੇਬੰਦੀਆਂ ਦੀ, ਔਰ ਇਹਦੇ ਵਿੱਚ ਸਾਰੇ ਜਿੰਨੇ ਵੀਰ ਗੁਰਦੁਆਰੇ ਹੋਣ, ਭੈਣ ਭਰਾ, ਜਥੇਬੰਦੀਆਂ, ਸੋ ਉਹਨਾਂ ਸਾਰਿਆਂ ਦਾ ਆਪਣਾ ਪਲੇਟਫਾਰਮ। ਅਸੀਂ ਬੜੇ ਵੱਡੇ ਜਿਹੜੇ ਕੰਮ ਆ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਪਿਛਲੇ 3 ਸਾਲਾਂ ਦੇ ਸਫ਼ਰ ਦੇ ਵਿੱਚ ਕੌਮ ਦੀ ਝੋਲੀ ਪਾਏ ਆ। ਸੋ ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਇਹ ਸੰਗਤ ਦੇ ਸਹਿਯੋਗ ਦੇ ਨਾਲ ਹੋ ਰਿਹਾ, ਜਥੇਬੰਦੀਆਂ ਗੁਰਦੁਆਰੇ ਦੇ ਸਹਿਯੋਗ ਦੇ ਨਾਲ ਹੋ ਰਿਹਾ। ਸੋ ਜਿਹੜਾ ਵਿਰੋਧ ਦੀ ਲਹਿਰ ਕੋਈ ਐਸੀ ਹੁਣ ਕੋਈ ਗੱਲ ਨਹੀਂ ਰਹੀ। ਸੋ ਸਾਰੇ ਜਿਹੜੇ ਭਰਾ ਆ ਸ਼ਮੂਲੀਅਤ ਕਰ ਰਹੇ ਆ। ਸੋ ਲਾਸਟ ਈਅਰ ਨਾਲੋਂ ਵੀ ਵੱਡਾ ਜਿਹੜਾ ਇਕੱਠ ਹੋਏਗਾ। ਸੋ ਜਿਵੇਂ ਸਾਡਾ ਯੂਬਾ ਸਿਟੀ ਦੇ ਵਿੱਚ ਇੱਕ ਵੱਡਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਇਕੱਠ ਹੁੰਦਾ ਆ, ਸੋ ਉਸੇ ਤਾਦਾਦ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਟਾਰਗੇਟ ਆ ਕਿ ਉਹ ਡੀਸੀ ਦੀ ਧਰਤੀ ਤੇ ਵੱਡਾ ਇਕੱਠ ਜੁੜੇ। ਉਹਦੇ ਨਾਲ ਬਣੇਗਾ ਕਿ ਉਹਦੇ ਨਾਲ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਦੀ ਜਿਹੜੀ ਆ ਉਹ ਉਸ ਸਿਸਟਮ ਵੱਲ ਨੂੰ ਪੈਰ ਵਧਣਗੇ। ਉਹ ਉੱਥੇ ਸਾਡੀ ਗੱਲ ਸੁਣੀ ਜਾਏਗੀ ਸਿੱਖਾਂ ਦੀ, ਚਾਹੇ ਉਹ ਇੰਟਰਨੈਸ਼ਨਲ ਲੈਵਲ ਤੇ ਹੋਵੇ ਚਾਹੇ ਡੋਮੈਸਟਿਕ ਹੋਵੇ। ਸੋ ਸਾਨੂੰ ਯੂਨਿਟੀ ਦੇ ਨਾਲ ਸਿਰ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਮੈਂ ਸਮਝਦਾ ਉਹ ਇਕੱਠੇ ਹੋਣ ਦੀ ਲੋੜ ਆ। ਸੋ ਉਹ ਅਸੀਂ ਜਿਹੜਾ ਸਾਰੇ ਸਾਨੂੰ ਸਹਿਯੋਗ ਸਾਰੇ ਪਾਸਿਓਂ, ਨਿਊ ਜਰਸੀ ਹੋਵੇ, ਚਾਹੇ ਉਹ ਨਿਊਯਾਰਕ ਹੋਵੇ, ਕਨੈਕਟੀਕਟ ਹੋਵੇ, ਇੰਡੀਆਨਾ, ਮੈਰੀਲੈਂਡ ਔਰ ਪੈਂਸਲਵੇਨੀਆ ਸਟੇਟਾਂ ਦੇ ਜਿਹੜੇ ਗੁਰਦੁਆਰੇ ਸਾਹਿਬਾਨ ਆ, ਪੂਰੀ ਫੁੱਲੀ ਸਪੋਰਟ। ਔਰ ਖਾਸ ਕਰਕੇ ਮੈਂ ਮੈਂਸ਼ਨ ਕਰਦੇ ਹਾਂ ਕਿ ਕੈਲੀਫੋਰਨੀਆ ਤੋਂ ਸੱਜਣ ਜਿਹੜੇ ਆ ਉਹ ਉੱਥੋਂ ਵੀ ਬਾਹਰਲੀਆਂ ਸਟੇਟਾਂ ਤੋਂ ਜਿਹੜੇ ਆ ਵੈਸਟ ਤੋਂ ਵੀ ਉਹ ਇਸ ਪਰੇਡ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਆ। ਜੀ ਬਿਲਕੁਲ ਹਿੰਮਤ ਸਿੰਘ ਜੀ। ਸੋ ਅੰਤ ਦੇ ਵਿੱਚ ਮੈਂ ਥੋੜਾ ਜਿਹਾ ਯੂਥ ਦੇ ਹਵਾਲੇ ਨਾਲ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਜਿਹੜਾ ਤੁਸੀਂ ਇਹ ਅਮਰੀਕਾ ਦੇ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਬੈਨਰ ਹੇਠ ਕੰਮ ਕਰ ਰਹੇ ਹੋ, ਇਹਦੇ ਵਿੱਚ ਯੂਥ ਦੀ ਕੀ ਇਨਵੋਲਵਮੈਂਟ ਹੈਗੀ ਹੈ?
ਕਿ ਜਿਹੜੇ ਇਹ ਮਤੇ ਪੈ ਰਹੇ ਆ ਜਾਂ ਸਟੇਟਾਂ ਦੇ ਵਿੱਚ ਕੰਮ ਹੋ ਰਿਹਾ, ਉਹ ਭਾਵੇਂ ਨੈਸ਼ਨਲ ਸਿੱਖ ਡੇ ਪਰੇਡ ਦੀ ਅਸੀਂ ਗੱਲ ਕਰਦੇ ਹਾਂ, ਉਹਦੀ ਗੱਲ ਹੋਵੇ, ਇਹਦੇ ਵਿੱਚ ਯੂਥ ਕਿੱਥੇ ਕੁ ਤੱਕ ਇਨਵੋਲਵ ਹੈਗਾ? ਕਿਉਂਕਿ ਜਦੋਂ ਅਸੀਂ ਯੂਥ ਦੀ ਗੱਲ ਕਰਦੇ ਹਾਂ, ਯੂਥ ਹੀ ਹੈ ਜਿਹਨੇ, ਨੌਜਵਾਨੀ ਹੀ ਹੈ ਜਿਹਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਾਰੇ ਕੰਮ ਨੂੰ ਅੱਗੇ ਤੋਰਨਾ। ਦੇਖੋ ਜੀ, ਅਸੀਂ ਇਹ ਬਹੁਤ ਵਧੀਆ ਤੁਹਾਡਾ ਕੁਐਸਚਨ ਆ ਔਰ ਸਾਨੂੰ ਲੋੜ ਵੀ ਆ। ਸੋ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਵੀ ਸਾਨੂੰ ਯੂਥ ਜਿਹੜਾ ਆ ਉਹ ਅੱਗੇ ਆਵੇ। ਈਵਨ ਅਸੀਂ ਘਰ ਤੋਂ ਹੀ ਆਪਣੇ ਬੱਚਿਆਂ ਤੋਂ ਹੀ ਸ਼ੁਰੂ ਕਰੀਏ ਵੀ ਉਹਨਾਂ ਨੂੰ ਇਨਵੋਲਵ ਕਰੀਏ ਇਹਨਾਂ ਸਿਸਟਮ ਦੇ ਵਿੱਚ। ਸੋ ਜੇ ਅਸੀਂ ਯੂਥ ਤੋਂ ਪੱਖ ਦੇ ਦੇਖਦੇ ਹਾਂ, ਜੇ ਆਪਾਂ ਜਿਹੜੇ ਸਵਰਨਜੀਤ ਸਿੰਘ ਖਾਲਸਾ ਕਨੈਕਟੀਕਟ ਤੋਂ ਸਾਡੇ ਯੂਥ ਦੇ ਮੈਂਬਰ ਆ, ਸੋ ਉਹ ਕਾਫੀ ਜਿਹੜਾ ਕਨੈਕਟੀਕਟ ਦੇ ਵਿੱਚ ਉਹਨਾਂ ਨੇ ਮਤੇ ਪਾਉਣ ਦਾ ਕਾਫੀ ਕੰਮ ਕੀਤਾ ਆ। ਸੋ ਸਾਡੇ ਉਹ ਸਟੇਟ ਸਪੋਕਸਮੈਨ ਆ ਕਨੈਕਟੀਕਟ ਸਟੇਟ ਤੋਂ, ਔਰ ਗੁਰਨਿੰਦਰ ਸਿੰਘ ਢਾਲੀਵਾਲ ਉਸ ਸਟੇਟ ਦੇ, ਜਾਂ ਅਸੀਂ ਭਾਈ ਪਵਨ ਸਿੰਘ ਜਿਹੜੇ ਆਪਣੇ ਮੈਰੀਲੈਂਡ ਵਰਜੀਨੀਆ ਸਟੇਟ ਦੇ ਜਿਹੜੇ ਉਹ ਸਪੋਕਸਮੈਨ ਹੈਗੇ। ਇਸ ਤਰ੍ਹਾਂ ਮੈਂ ਕਿੰਨੇ ਨਾਂ ਗਿਣਾ ਸਕਦਾ ਜਿਨ੍ਹਾਂ ਨੂੰ ਅਸੀਂ ਇਨਵੋਲਵ ਕੀਤਾ ਆ ਕਿ ਤੁਸੀਂ ਭਾਈ ਅੱਗੇ ਹੋ ਕੇ ਤੁਰੋ। ਸਟੇਟ ਸਪੋਕਸਮੈਨ ਆ ਤੁਸੀਂ ਆਪਣੀਆਂ ਆਪਣੀਆਂ ਸਟੇਟਾਂ ਦੇ ਵਿੱਚ। ਸਰਦਾਰ ਪਵਨ ਸਿੰਘ ਉਹਨਾਂ ਨੇ ਕਾਫੀ ਕੰਮ ਜਿਹੜਾ ਵਰਜੀਨੀਆ ਦੇ ਵਿੱਚ, ਔਰ ਮਹਿਤਾਬ ਸਿੰਘ ਹੋਣੀ, ਵੀਰ ਹੋਣੀ, ਕਾਫੀ ਜਿਹੜੇ ਸਿੰਘ ਆ, ਸਾਰੀ ਜਿਹੜੀ ਕੋਆਰਡੀਨੇਸ਼ਨ ਦੇ ਸਾਰੀ ਸਟੇਟ ਸਪੋਕਸਮੈਨ ਔਰ ਜਿੰਨੇ ਮੈਂਬਰ ਆ ਵਰਕਿੰਗ ਕਮੇਟੀ ਦੇ ਸਾਰੇ ਜੀ ਜਾਨ ਤੋੜ ਕੰਮ ਕਰ ਰਹੇ ਆ। ਔਰ ਮੈਂ ਬੇਨਤੀ ਕਰਾਂਗਾ ਕਿ ਇਸ ਪਰੇਡ ਦੇ ਵਿੱਚ ਖਾਸ ਕਰਕੇ ਜਿਹੜੇ ਨੌਜਵਾਨ ਜਿਹੜੇ ਵਰਜੀਨੀਆ ਏਰੀਏ ਦੇ ਹੈਗੇ ਆ, ਜਿਨ੍ਹਾਂ ਨੇ ਆਪਣੇ ਛੋਟੇ ਛੋਟੇ ਕਲੱਬ ਬਣਾਏ ਹੋਏ ਆ ਸਕੂਲਾਂ ਕਾਲਜਾਂ ਦੇ, ਉਹ ਕਾਫੀ ਜਿਹੜੇ ਪੈਂਪਲੇਟਸ ਜਿਹੜੇ ਆ, ਬਰੋਸ਼ਰ ਜਿਹੜੇ ਆ ਵੰਡ ਰਹੇ ਆ ਉਸ ਏਰੀਏ ਦੇ ਵਿੱਚ, ਗੁਰਦੁਆਰੇ ਸਾਹਿਬਾਨਾਂ ਦੇ ਵਿੱਚ, ਪਾਰਕਿੰਗ ਲਾਟਾਂ ਦੇ ਵਿੱਚ ਜਾ ਕੇ ਖੜ ਕੇ ਸੇਵਾ ਕਰ ਰਹੇ ਆ ਕਿ ਭਾਈ ਇਹ ਪਰੇਡ ਆ, ਉਹਨਾਂ ਨੂੰ ਪ੍ਰੇਰ ਰਹੇ ਸੰਗਤਾਂ ਨੂੰ। ਉਹ ਆਪ ਇਨਵੋਲਵ ਹੋ ਗਏ ਆ ਬੱਚੇ। ਸੋ ਮੈਂ ਸਮਝਦਾ ਇਸ ਵਾਰੀ ਜਿਹੜਾ ਲਾਸਟ ਈਅਰ ਨਾਲੋਂ ਨੌਜਵਾਨ ਜਿਹੜੇ ਆ ਉਹ ਜ਼ਿਆਦਾ ਇਨਵੋਲਵ ਹੋਣਗੇ ਇਸ ਪ੍ਰੋਟੈਸਟ ਨਗਰ ਕੀਰਤਨ ਦੇ ਵਿੱਚ। ਜੀ ਹਿੰਮਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਸਟੂਡੀਓ ਦੇ ਵਿੱਚ ਆ ਕੇ ਵਿਚਾਰਾਂ ਦੀ ਸਾਂਝ ਪਾਈ ਹੈ। ਖਾਸ ਤੌਰ ਤੇ ਜਿਹੜੇ ਨਿਊ ਜਰਸੀ ਦੀ ਸਟੇਟ ਅਸੈਂਬਲੀ ਤੇ ਕਾਂਗਰਸ ਵੱਲੋਂ ਇਹ ਰੈਕੋਗਨੀਸ਼ਨ ਮਿਲੀ ਹੈ ਸਿੱਖ ਕੌਮ ਨੂੰ, 14 ਜਿਹੜਾ ਅਪ੍ਰੈਲ ਦਾ ਦਿਨ ਹੈਗਾ ਉਹਨੂੰ ਸਿੱਖ ਡੇ ਵਜੋਂ ਮਾਨਤਾ ਮਿਲਣੀ, ਤੇ ਪੂਰਾ ਅਪ੍ਰੈਲ ਦਾ ਮਹੀਨਾ ਸਿੱਖ ਅਵੇਅਰਨੈਸ ਤੇ ਹੈਰੀਟੇਜ ਮੰਥ ਵਜੋਂ ਐਲਾਨਿਆ ਜਾਣਾ ਇੱਕ ਬਹੁਤ ਵੱਡੀ ਉਪਲਬਧੀ ਹੈਗੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕੁ ਅਸੀਂ TV84 ਦੇ ਪਲੇਟਫਾਰਮ ਤੋਂ ਇਹਨਾਂ ਚੀਜ਼ਾਂ ਨੂੰ, ਜਾਂ ਜੋ ਵੀ ਇਹ ਖਬਰਾਂ ਸਾਡੀਆਂ ਇੱਥੇ ਸਿੱਖ ਜਗਤ ਦੇ ਨਾਲ ਰਿਲੇਟਡ ਹੈਗੀਆਂ ਉਹਨਾਂ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਹੈ ਉਹ ਅਸੀਂ ਕਰਦੇ ਰਹੀਏ। ਸੋ ਅੰਤ ਦੇ ਵਿੱਚ ਤੁਹਾਡੇ ਧੰਨਵਾਦੀ ਹਾਂ ਬਹੁਤ ਬਹੁਤ। ਤੇ ਸਾਡੇ ਜਿਹੜੇ ਸੰਗਤ ਹੈਗੀ ਹੈ, ਦਰਸ਼ਕ ਹੈਗੇ ਨੇ, ਉਹਨਾਂ ਲਈ ਵੀ ਅਸੀਂ ਇਹ ਅਪੀਲ ਕਰਦੇ ਹਾਂ ਕਿ ਜਿਹੜੀ ਅੱਜ ਦੀ ਇਹ ਖਾਸ ਤੌਰ ਤੇ ਜਿਵੇਂ ਪਰੇਡ ਦੀ ਗੱਲ ਕੀਤੀ ਗਈ ਹੈ ਸਰਦਾਰ ਹਿੰਮਤ ਸਿੰਘ ਵੱਲੋਂ, ਉਹਦੇ 'ਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇ। ਸੋ ਅੰਤ ਦੇ ਵਿੱਚ ਤੁਹਾਡੇ ਕੋਲੋਂ ਵੀ ਤੇ ਹਿੰਮਤ ਸਿੰਘ ਜੀ ਤੁਹਾਡੇ ਕੋਲੋਂ ਵੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।